ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਗੱਲਬਾਤ ਕਰੀਦੀ ਹੈ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ, ਫਿਰ ਖਬਰਾਂ ਤੇ ਚਰਚਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਬੇਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤਾਂ ਗੱਲ ਕਾਕਰੋਚ ਦੀ ਕਰਦੇ ਹਾਂ। ਕਾਕਰੋਚ ਜਨਤਾ ਪਾਰਟੀ ਜਿਹੜਾ ਕਿ ਇੱਕ ਸਟਾਇਰ ਵਜੋਂ ਸ਼ੁਰੂਆਤ ਹੋਈ, ਇੰਸਟਾਗ੍ਰਾਮ ਤੋਂ ਗੱਲ ਧਰਾਤਲ ਤੇ ਤੁਰੀ, ਇੱਕ ਦਿਨ ਦਾ ਪ੍ਰਦਰਸ਼ਨ ਹੁੰਦਾ ਹੈ, ਉਸ ਤੋਂ ਬਾਅਦ ਗੱਲਾਂ ਤੁਰਦੀਆਂ ਨੇ ਵੀ ਭਾਈ ਕਿਹਨੇ ਕਿਵੇਂ ਕੌਣ ਭੇਜੇ ਨੇ। ਪਰ ਉਸ ਤੋਂ ਬਾਅਦ ਜਦੋਂ ਅਗਲੇ ਸ਼ਨੀਵਾਰ ਕਾਕਰੋਚ ਇਕੱਠੇ ਹੋਏ ਤਾਂ ਫਿਰ ਉਹ ਹਾਲੇ ਤੱਕ ਜੰਤਰ ਮੰਤਰ ਛੱਡਣ ਨੂੰ ਤਿਆਰ ਨਹੀਂ ਨੇ। ਕਾਲ ਦਿੱਤੀ ਗਈ ਸੀ ਕਿ ਸੰਸਦ ਦੇ ਵੱਲ ਮਾਰਚ ਕਰਨਾ ਹੈ, ਪਰ ਉਹ ਮਾਰਚ ਕਿੰਨਾ ਕੁ ਹੋਇਆ ਇਸ ਤੇ ਪਾਇਓ ਜ਼ਰਾ ਚਾਨਣਾ। ਪੁਲਿਸ ਨੇ ਜਿਹੜੀ ਕੁੱਟਮਾਰ ਕੀਤੀ ਹੈ ਉਸ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਦੇਖੋ ਗੁਰਪ੍ਰੀਤ, ਕਈ ਗੱਲਾਂ ਨੇ, ਕਿਉਂਕਿ ਜੋ ਬਰੂਟੈਲਿਟੀ ਇਹਨਾਂ ਨੇ ਦਿਖਾਈ ਆ, ਦਿੱਲੀ ਪੁਲਿਸ ਨੇ ਕੋਈ ਪਹਿਲੀ ਵਾਰ ਨਹੀਂ ਅਜਿਹਾ ਕੀਤਾ। ਤੇ ਭਾਜਪਾ ਦੇ ਰਾਜ ਦਾ ਇਤਿਹਾਸ ਹੈ ਕਿ ਇਹਨਾਂ ਦੇ ਤਾਂ ਜਿਹੜੇ ਆਪਣੇ ਗੁੰਡੇ ਨੇ ਉਹ ਵੀ ਸ਼ਾਮਲ ਹੋ ਗਏ ਸੀ ਬੱਚਿਆਂ ਨੂੰ ਕੁੱਟਣ ਵਾਸਤੇ। ਇਹਨਾਂ ਦੀ ਇੱਕ ਹਿਸਟਰੀ ਆ, ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ ਨੂੰ ਇਹਨਾਂ ਨੇ ਇਦਾਂ ਹੀ ਕੁੱਟਿਆ। ਮੈਂ ਬਿਲਕੁਲ ਜੋ ਅੱਜ ਇਹਨਾਂ ਦੇ ਨਾਲ ਹੋਇਆ ਪ੍ਰੋਟੈਸਟਰਸ ਦੇ ਨਾਲ, ਮੈਂ ਉਸ ਚੀਜ਼ ਨੂੰ ਗਲਤ ਕਰਾਰ ਦੇਵਾਂਗਾ। ਪਰ ਗੁਰਪ੍ਰੀਤ, ਕੁਝ ਚੀਜ਼ਾਂ ਸਾਨੂੰ ਇਸ ਅੰਦੋਲਨ ਨੂੰ ਦੇਖਣ ਵਾਸਤੇ ਮੇਰੇ ਖਿਆਲ ਦੇ ਨਾਲ ਇੱਕ ਚਸ਼ਮੇ ਦੇ ਤੌਰ ਤੇ ਵਰਤਣੀਆਂ ਪੈਣਗੀਆਂ। ਜਿਵੇਂ ਮੈਂ ਬੜਾ ਹੈਰਾਨ, ਮੈਂ ਸੋਨਮ ਵਾਂਗਚੁਕ ਦਾ ਬੜਾ ਫੈਨ ਰਿਹਾ ਜੀ, ਪਰ ਕਿਸੇ ਦੀਆਂ ਕੁਝ ਖਾਸੀਅਤਾਂ ਨੂੰ, ਕੁਝ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ, ਜਾਂ ਕਹਿ ਲਓ ਕਿ ਚੰਗੇ ਉਦਮਾਂ ਨੂੰ ਅਸੀਂ ਸਦੀਵੀ ਤੱਕੜੀ ਚ ਤੋਲ ਕੇ ਉਹਨਾਂ ਦੀਆਂ ਮੌਜੂਦਾ ਗਲਤੀਆਂ ਨੂੰ ਨਹੀਂ ਢੱਕ ਸਕਦੇ ਜੀ। ਸੋਨਮ ਵਾਂਗਚੁਕ ਕੀ ਕਹਿੰਦਾ ਹੈ ਤੁਸੀਂ ਦੇਖੋ ਕਿ ਜਿਹੜੀ ਸੌਰਵ ਤ੍ਰਿਵੇਦੀ ਦੇ ਨਾਲ ਉਹਦੀ ਇੰਟਰਵਿਊ ਆ ਲੰਮੇ ਪਿਆ ਦੀ, ਮੈਂ ਫੇਰ ਵਾਰ-ਵਾਰ ਕੋਟ ਕਰਦਾ ਹਾਂ ਉਸ ਚੀਜ਼ ਨੂੰ ਕਿ ਉਹਨਾਂ ਨੇ ਆਪ ਹੀ ਸ਼ੱਕ ਪੈਦਾ ਕੀਤਾ ਹੈ ਕਿ ਉਹਨਾਂ ਨੇ ਇੰਟਰਵਿਊ ਦੇ ਸੈਕੰਡ ਲਾਸਟ ਕੁਐਸਚਨ ਦੇ ਵਿੱਚ ਕਿਹਾ ਵੈ, ਜਵਾਬ ਜਿਹੜਾ ਉਹਨਾਂ ਨੇ ਦਿੱਤਾ ਹੈ ਕਿ ਮੈਨੂੰ LG ਨੇ ਇਹਨਾਂ ਨਾਲ ਤੋਰਨ ਲਈ ਮਜਬੂਰ ਕੀਤਾ ਹੈ। ਲਦਾਖ ਦੇ LG ਨੇ, ਔਰ LG ਉਹ ਫਾਰਮਰ LG ਆ ਦਿੱਲੀ ਦੇ, ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਪੱਟੀ ਮੇਸ ਕਰਤੀ ਜੀ, ਸਿਨਹਾ ਸਾਹਿਬ। ਤਾਂ ਇਹਨਾਂ ਨੂੰ ਕਿਉਂ ਮਜਬੂਰ ਕੀਤਾ ਗਿਆ ਔਰ ਇਹ ਮਜਬੂਰੀ ਚ ਕਿਉਂ ਤੁਰੇ? ਵੱਡਾ ਪ੍ਰਸ਼ਨ ਹੈ। ਬਿਲਕੁਲ, ਕਿਉਂਕਿ ਇਹ ਗੱਲ ਉਹਨਾਂ ਨੇ ਔਨ ਰਿਕਾਰਡ ਕਹੀ ਹੈ। ਫਿਰ ਇੱਕ ਦਿਨ ਪਹਿਲਾਂ ਉਹਨਾਂ ਨੂੰ ਚੁੱਕਿਆ ਜਾਣਾ ਤੇ ਹਸਪਤਾਲ ਦੇ ਵਿੱਚੋਂ ਉਹਨਾਂ ਨੇ ਜਿਹੜੀਆਂ ਤਾਜ਼ਾ ਤਰੀਨ ਮੰਗਾਂ ਫਿਰ ਰੱਖੀਆਂ, ਉਹਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਤੇ ਲੈਣਾ ਉਹ ਭੁੱਲ ਹੀ ਗਏ, ਜਿਹੜੀ ਪ੍ਰਾਇਮਰੀ ਮੰਗ ਸੀ। ਸੋ ਸਭ ਮੈਂ ਤੇ ਇਸ ਨੂੰ ਥੋੜਾ ਜਿਹਾ ਇਉਂ ਦੇਖਦਾ। ਔਰ ਵਾਂਗਚੁਕ ਨੇ ਅੱਗੇ ਵੀ ਸਾਨੂੰ ਸ਼ੱਕੀ ਕੀਤਾ ਇੱਕ ਮਾਮਲੇ 'ਚ। ਉਹ ਕੀ ਸੀ ਕਿ ਧਾਰਾ 370 ਦਾ ਜਦੋਂ 20 ਹਿੱਸਾ ਹਟਾਇਆ ਗਿਆ ਤਾਂ ਸੋਨਮ ਵਾਂਗਚੁਕ ਮੇਲਦਾ ਫਿਰਦਾ ਸੀ ਖੁਸ਼ੀ ਦੇ ਵਿੱਚ ਕਿ ਬਹੁਤ ਅੱਛਾ ਹੋਇਆ। ਪਰ ਬਾਅਦ ਦੇ ਵਿੱਚ ਇੱਕ ਵਿਵਾਦਤ ਬਿਆਨ ਆਇਆ ਜਿਹਦੇ 'ਚ ਰੈਫਰੈਂਡਮ ਦੀ ਮੰਗ ਕੀਤੀ ਗਈ ਕਸ਼ਮੀਰ ਵਾਸਤੇ ਜੀ। ਤਾਂ ਮਤਲਬ ਕਿ ਕੁਝ ਚੀਜ਼ਾਂ ਸਾਡੇ ਵਾਸਤੇ ਪਹਿਲਾਂ ਹੀ ਥੋੜੀਆਂ ਵਜ਼ਾਰਤ ਟਾਈਪ ਸਨ, ਤੇ ਅੱਜ ਜੋ ਹੋਇਆ ਥੋੜਾ ਉਹ ਚੀਜ਼ਾਂ ਹੋਰ ਵੀ ਕਿਤੇ ਨਾ ਕਿਤੇ ਡਰਾਮੇ ਨਾਲ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਕਿ ਇਸ ਦੇਸ਼ ਦੇ ਨੌਜਵਾਨ ਦਾ ਗੁੱਸਾ, ਇਸ ਦੇਸ਼ ਦੇ ਨੌਜਵਾਨ ਦੇ ਨਾਲ ਹੁੰਦੀ ਜ਼ਿਆਦਤੀ, ਉਹ ਤੇ ਅੰਦੋਲਨ ਕਰੇਗੀ ਉਹਨਾਂ ਨੂੰ।
ਜਦੋਂ ਵੀ ਕੋਈ ਬੰਦਾ ਟ੍ਰਿਗਰ ਕਰਵਾਏਗਾ, ਫਿਰ ਤੁਸੀਂ ਮੈਨੂੰ ਦੱਸੋ, ਮੇਰੀ ਗੱਲ ਸੁਣਿਓ, ਸੰਸਦ ਦਾ ਘਰਾਓ ਚੱਲਦੀ ਸੰਸਦ ਦੇ ਵਿੱਚ ਕੀ ਸੰਭਵ ਹੈ? ਜੀ ਨਹੀਂ ਸਰ, ਇੱਕ ਗਲਤੀ ਕੀਤੀ ਸੀ, 3 ਨੌਜਵਾਨਾਂ ਨੇ ਵੜ ਕੇ, ਤੁਹਾਨੂੰ ਯਾਦ ਹੈ, ਸਪਰੇਅ ਛਿੜਕੀ ਸੀ, ਉਹਨਾਂ ਬਿਲਕੁਲ ਦੀ ਜ਼ਿੰਦਗੀ ਖਰਾਬ ਹੋ ਗਈ। ਉਹ ਸਿੰਬੋਲਿਕਲੀ ਗਏ ਸਨ, ਮੈਂ ਉਸ ਵੇਲੇ ਵੀ ਉਹਨਾਂ ਨੂੰ ਬੈਕ ਕੀਤਾ ਸੀ ਜੀ ਕਿ ਸੰਸਦ ਇੱਕ ਨੌਜਵਾਨ ਦੀ ਆ, ਜੇ ਉਹ ਆਵਾਜ਼ ਆਪਦੀ ਲੈ ਕੇ ਗਿਆ ਹੈ ਤਾਂ ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ, ਤਾਂ ਉਸ ਹਿਸਾਬ ਦਾ ਕੇਸ ਬਣਾਇਆ ਜਾਵੇ, ਨਾ ਕਿ ਉਸ ਹਿਸਾਬ ਦਾ ਕੇਸ ਕਿ ਤੁਸੀਂ ਉਹਨੂੰ ਦੇਸ਼ ਧਰੋਹੀ ਬਣਾ ਦਿਓ, ਅੱਤਵਾਦੀ ਬਣਾ ਦਿਓ, ਫਲਾਂ ਬਣਾ ਦਿਓ, ਪਰ ਉਹਨਾਂ ਦੀ ਲਾਈਫ ਖਰਾਬ ਹੋ ਗਈ। ਜੀ ਤਾਂ ਤੁਸੀਂ ਮੈਨੂੰ ਦੱਸੋ ਕਿ ਜਿਸ ਸਦਨ ਦੇ ਵਿੱਚ ਪ੍ਰਧਾਨ ਮੰਤਰੀ ਤੱਕ, ਗ੍ਰਹਿ ਮੰਤਰੀ ਤੱਕ ਸਾਰੇ ਬਹਿੰਦੇ ਆ, ਜਿਹੜੇ ਕਿ ਟੌਪ ਮੋਸਟ ਕਹਿ ਲਓ ਪੋਜੀਸ਼ਨਾਂ ਤੇ ਨੇ, ਤਾਂ ਉਹਨਾਂ ਦੀ ਸੁਰੱਖਿਆ ਨੂੰ ਦੱਸੋ ਕਿਵੇਂ ਦਾਅ ਤੇ ਲਾ ਦੋਗੇ ਤੁਸੀਂ? ਕਿ ਇਹ ਪ੍ਰੋਗਰਾਮ ਦੇਣ ਵਾਲਿਆਂ ਨੂੰ ਸੋਚਣਾ ਨਹੀਂ ਸੀ ਚਾਹੀਦਾ ਕਿ ਸਾਹਮਣੇ ਤੋਂ ਇੱਕ ਬਹੁਤ ਵੱਡੀ ਤਾਕਤ ਕਰੂਰਤਾ ਦੇ ਨਾਲ ਇਹਨਾਂ ਬੱਚਿਆਂ ਨੂੰ ਕੁੱਟੇਗੀ? ਜੀ ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਕੁਝ ਸਵਾਲ, ਮੈਂ ਹਮੇਸ਼ਾ ਕਿਸਾਨੀ ਅੰਦੋਲਨ ਵੇਲੇ ਵੀ ਥੋੜਾ ਜਿਹਾ ਤੁਹਾਡੇ ਨਾਲ ਮੇਰਾ ਇਸ ਗੱਲੋਂ ਥੋੜਾ ਜਿਹਾ ਡਿਫਰੈਂਟ ਰਹਿੰਦਾ ਸੀਗਾ ਵਿਚਾਰ, ਯਾਦ ਹੋਣਾ ਖਨੌਰੀ ਵਾਲੇ ਮੋਰਚੇ ਤੇ ਵਿਸ਼ੇਸ਼ ਤੌਰ ਤੇ, ਔਰ ਅੰਤ ਦੇ ਵਿੱਚ ਵੇਖੋ ਕੀ ਹੋਇਆ ਸੀ। ਜੀ ਤਾਂ ਮੇਰੇ ਕਹਿਣ ਦਾ ਮਤਲਬ ਹੈ, ਅਸੀਂ ਜਦੋਂ ਇਹਨਾਂ ਅੰਦੋਲਨਾਂ ਨੂੰ ਦੇਖਦੇ ਹਾਂ, ਸੀਜੇਕੇ ਨੂੰ ਮੈਂ ਸ਼ੁਰੂ ਤੋਂ ਦੇਖਦਾ, ਤਾਂ ਮੈਂ ਬਹੁਤ ਸੰਕੋਚ ਕੇ ਟਿੱਪਣੀ ਕਰਦਾ, ਕਿਉਂਕਿ ਮੈਂ ਅੰਨਾ ਅੰਦੋਲਨ ਤੋਂ ਲੈ ਕੇ ਹੁਣ ਤੱਕ ਆਪਦੇ ਕੈਰੀਅਰ 'ਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨੇ ਘਟਿਤ ਹੁੰਦੀਆਂ ਜਿਹੜੀਆਂ, ਤਾਂ ਮਤਲਬ ਕਿ ਜੋ ਕਰੂਰਤਾ ਅੱਜ ਪੇਸ਼ ਆਈ ਆ ਉੱਥੇ, ਉਹ ਤੇ ਕਹਿਰ ਹੈ, ਕਹਿਰ ਹੈ। ਮਤਲਬ ਕਿ ਬੈਰੀਕੇਡ ਤੋੜ ਕੇ ਜਦੋਂ ਇਹਨਾਂ ਨੇ ਅੱਗੇ ਵਧਣਾ ਚਾਹਿਆ, ਉੱਥੋਂ ਹੀ ਇੰਟਰਨੈਟ ਬੰਦ ਹੋ ਗਿਆ, ਘੇਰ ਘੇਰ ਕੇ ਕੁੱਟੇ ਗਏ ਬਹੁਤ ਬੁਰੀ ਤਰ੍ਹਾਂ, ਬਰੂਟਲੀ। ਹਾਲਾਂਕਿ ਕੁਝ ਸੁਰੱਖਿਆ ਮੁਲਾਜ਼ਮ ਵੀ ਮੈਂ ਤਸਵੀਰਾਂ 'ਚ ਦੇਖ ਰਿਹਾ ਸੀ, ਬੇਹੋਸ਼ ਹੋ ਕੇ ਡਿੱਗ ਪਏ। ਗਰਮੀ ਬਹੁਤ ਹੈ ਨਾ, ਤਪਸ ਬਹੁਤ ਹੈ। ਮੈਂ ਦਿੱਲੀ 'ਚ ਪਰਤ ਕੇ ਆਇਆ ਜੀ ਕੱਲ, तो दिल्ली च भी बहुत ज्यादा हुमस है अपने वांग, मौसम तो उदां दा ही है। तो गल यह है कि उत्थे चलो वो भी साडियां धीआं भैणां नहीं है जिहड़ियां सिक्योरिटी च लगियां, तो यह है कि सानू थोड़ा जिहा सूखम दृष्टि दे नाल इन्हां चीज़ां नूं देखण दी लोड़ आ। ते हुण बाद दे विच वो जिहड़ा दिपके आ, दिपके बारे खबर आई कि जी उहने मतलब कि गिरफ्तारी दे दी है, फिर कहंदे कि गिरफ्तारी नहीं हुई। सो वांगचुक हुण बोले आ कि अनशन मैं नहीं तोड़ांगा, मतलब कि जो हंगर स्ट्राइक जारी रहेगी। जे इहनूं 5 पॉइंटां दे विच आपां समेटना होवे कि जेपी नड्डा ते काकरोच जनता पार्टी दे डेलीगेशन दे विच गलबात होई, नड्डा ने कार्रवाई ना करन दा भरोसा दिता जी, ते सीजेपी दा जिहड़ा वफद सी उहने मुलाकात करके 3 मंगां रखियां। पहली, सोनम वांगचुक नूं तत्काल रिहा करो। दूजी, सिक्ख्या मंत्री धर्मेंद्र प्रधान दा अस्तीफा दिओ जां हटाओ। तीजी, कथित तौर ते जान गवाउण वाले 20 तो ज्यादा नीट प्रख्यार्थियों के परिवारों को करोड़ करोड़ रुपए का मुआवजा मिले। इस दरम्यान धर्मेंद्र प्रधान ते अमित शाह के बीच विचकार लंबी मीटिंग होंदी है, लेकिन गलबात का विषय की सी, गलबात किस संदर्भ च हुई है, कुछ नहीं। फिर इसे दरम्यान दिपके जिहड़ा भुख हड़ताल तोड़दा ते इस तो इलावा 22 दिन तो भुख हड़ताल कर रहे 3 होर स्टूडेंट्स ने भी भुख हड़ताल खत्म कर दी। सोनम वांगचुक मुड़ के कहते जी कि नहीं, मेरा इनकार है, ते जिहड़ा शांतिपूर्वक प्रदर्शन हो रहा सी उस दरम्यान पुलिस ने बर्बरता की है, जुल्म किया है। ते दिल्ली हाईकोर्ट ने सोनम की पत्नी गीतांजलि दी पटिशन ते सुनवाई की ते वांगचुक दी हैल्थ रिपोर्ट मंगी 21 जुलाई नूं फिर सुनवाई होवेगी। यानी ये कुछ बिंदु है जिन्होंने आपां इस सारे दिन के घटनाक्रम च समेट सकते हैं, पर बहुत ही ज्यादा ताकत, बहुत ही ज्यादा जोर अजमाइश की विद्यार्थियों के सिर पड़ गए ने, नौजवानों के नौजवानों नूं बहुत सट्टां लगियां ने। नौजवान कुछ जिहड़े लापता दसे जा रहे हैं, कुछ नूं हिरासत दे विच ले लिया गया। तो बहुत ही ज्यादा कह लो कि इस वेले उत्थे तनाव का माहौल है। गुरप्रीत जी बिल्कुल बिल्कुल, लगातार अपने मनदीप होनिया हुणी भी उत्थे मौजूद सी ते उन्हां नूं भी पुलिस ने डिटेन कर लिया। होर भी बहुत सारे पत्रकार ने जिन्हां नूं डिटेन किया गया। बहुत वड्डी गिणती दे विच
ਬਰਬਰਤਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਖੈਰ, ਇਸ ਤੋਂ ਅੱਗੇ ਪੰਜਾਬ ਵੱਲ ਹੁਣ ਆਉਂਦੇ ਹਾਂ। ਪੰਜਾਬ ਸਰਕਾਰ ਨੇ ਜੀ ਕੈਬਨਿਟ ਮੀਟਿੰਗ ਬੁਲਾਈ ਹੈ। ਕੀ ਕੁਝ ਖਾਸ ਆਸ ਕਰਨ ਪੰਜਾਬੀ, ਕੀ ਕਰਨਗੇ ਇਸ ਦੇ ਵਿੱਚ? ਕਿਉਂਕਿ ਜਿਸ ਤਰੀਕੇ ਦੇ ਨਾਲ ਖਜ਼ਾਨੇ ਦਾ ਪੀਪਾ ਬਣਿਆ ਪਿਆ, ਮਨਰੇਗਾ ਵਾਲੇ ਵੀ ਅੱਜ ਪੰਜਾਬ ਦੇ ਵਿੱਚ ਗਏ ਹੋਏ ਸੀ, ਉਹਨਾਂ ਦਾ ਵੀ ਕੁਝ ਨਹੀਂ ਬਣਿਆ। ਉਹਨਾਂ ਨੂੰ ਪਹਿਲਾਂ ਕੁੱਟਿਆ ਸੀ, ਅੱਜ ਖਿੰਡਾ ਪੁਡਾ ਦਿੱਤਾ ਗਿਆ। ਮੈਂ ਹੈਰਾਨ ਹਾਂ। ਮੈਂ ਅੱਗੇ ਇਸ ਤੇ ਲਿਖਿਆ ਹੈ ਜੀ ਕਿ ਇੱਕ ਮੈਂ ਤਸਵੀਰ ਸ਼ੇਅਰ ਕੀਤੀ ਆਪਣੇ ਪੇਜ ਤੇ ਕਿ ਜਿਹਦੇ ਵਿੱਚ ਇੱਕ ਮਨਰੇਗਾ ਕਰਮਚਾਰੀ ਪੁਲਿਸ ਹਿਰਾਸਤ ਦੇ ਵਿੱਚ ਚੱਪਲਾਂ ਉਤਾਰ ਕੇ ਤੇ ਫਰਸ਼ ਤੇ ਬੈਠਾ ਹੈ ਤੇ ਉਸ ਜੀ ਤਸਵੀਰ ਨੇ ਮੈਨੂੰ ਟੁੰਬਿਆ। ਬੇਸਿਕਲੀ ਉਹ ਇੱਕ ਵੀਡੀਓ ਕਲਿੱਪ ਮੈਨੂੰ ਅੰਦਰੋਂ ਭੇਜੀ ਸੀ ਜਿਹੜੇ ਡਿਟੇਨਡ ਸਨ ਉਹਨਾਂ ਚੋਂ, ਤਾਂ ਮੈਂ ਉਹਦੇ ਜੀ ਚੋਂ ਇੱਕ ਤਸਵੀਰ ਕੱਢੀ ਬਣਾਈ ਉਸਦੀ। ਜੀ ਤਾਂ ਮੈਂ ਲਿਖਿਆ ਕਿ ਇਹ ਤਸਵੀਰ ਨਹੀਂ, ਇਹ ਦੋਗਲੀ ਰਾਜਨੀਤੀ ਦੀ ਤਦਬੀਰ ਹੈ। ਤਦਬੀਰ ਜੀ ਮਤਲਬ ਜੁਗਤ ਕਹਿ ਲਓ, ਵਿਉਂਤ ਕਹਿ ਲਓ। ਸਾਡੀ ਹਾਲਤ ਇਹ ਆ ਕਿ ਜਿਹੜੇ ਇਹ ਆਮ ਆਦਮੀ ਪਾਰਟੀ ਵਾਲੇ ਨੇ ਦੋਗਲੇ ਕਰੈਕਟਰ ਨੇ ਕਿ ਬੈਂਸ ਸਾਹਿਬ ਉੱਥੋਂ ਲਾਈਵ ਹੋ ਕੇ ਵੀਡੀਓ ਪਾ ਕੇ ਪਤਾ ਨਹੀਂ ਕਿਆ ਕਿਆ ਕਰਕੇ ਕਹਿ ਰਹੇ ਨੇ ਕਿ ਜ਼ੁਲਮ ਹੋ ਗਿਆ, ਉਹ ਲੋਕੋ ਜ਼ੁਲਮ ਹੋ ਗਿਆ। ਜੀ ਇਹਨਾਂ ਦਾ ਜ਼ੋਰ ਲੱਗਾ ਪਿਆ ਕਾਕਰੋਚ ਵਾਲਿਆਂ ਨੂੰ ਕਾਮਯਾਬ ਕਰਨ ਵਾਸਤੇ। ਬਿਲਕੁਲ, ਉੱਥੇ ਤਾਂ ਪੂਰੇ ਪੱਬਾਂ ਭਾਰ ਨੇ। ਤੇ ਮੈਨੂੰ ਦੱਸੋ ਇੱਕ ਮਿੰਟ, ਉਹ ਨੌਜਵਾਨ ਕਾਹਦੇ ਲਈ ਨੇ? ਆਪਦੇ ਭਵਿੱਖ ਲਈ। ਜੀ ਤੇ ਜਿਹੜੇ ਆ ਕਰਮਚਾਰੀ ਨੇ, ਮਨਰੇਗਾ ਕਰਮਚਾਰੀ, ਇਹ 18 ਸਾਲ ਤੁਹਾਨੂੰ ਦੇ ਚੁੱਕੇ ਆਪਣੇ ਜੀਵਨ ਦਾ। ਜੀ ਅੱਜ ਇਹਨਾਂ ਨੂੰ ਤੁਸੀਂ ਕੱਢ ਰਹੇ ਹੋ ਕਿ ਇਹਨਾਂ ਦਾ ਭਵਿੱਖ ਨਹੀਂ ਕਿ ਜਿਹੜੇ ਇਹ ਪੰਜਾਬੀ ਆ ਕਿਸੇ ਦੇ ਢਿੱਡੋਂ ਨਹੀਂ ਜਾਏ। ਇਹਨਾਂ ਨੂੰ ਤੁਸੀਂ ਫੜ ਕੇ ਜਦੋਂ ਜੀ ਕਰਦਾ ਹੈ ਛਲੀਆਂ ਵਾਂਗੂ ਕੁੱਟਦੇ ਨੇ। ਜੇ ਉਹ ਜ਼ੁਲਮ ਆ, ਇਹਨਾਂ ਨੂੰ ਜਿਹੜਾ ਖੰਨੇ 'ਚ ਕੁੱਟਿਆ ਸੀ ਉਹ ਕਿਹੜਾ ਪਿਆਰ ਦੁਲਾਰ ਸੀ ਬਈ? ਜੀ ਮੈਂ ਅੱਗੇ ਕਹਿੰਦਾ ਹੁੰਦਾ ਕਿਸੇ ਦੀ ਐਨਕ ਦਾ ਨੰਬਰ ਹੁੰਦਾ ਅੱਧਾ, ਕਿਸੇ ਦਾ 1 ਹੁੰਦਾ, ਕਿਸੇ ਦਾ 1.25। ਇਹਨਾਂ ਦਾ ਐਨਕ ਦਾ ਨੰਬਰ ਹੈ 2 ਗਲਾ। ਜੀ ਬਈ ਇਹ ਵੀ ਤੇ ਫਿਊਚਰ ਲਈ ਲੜ ਰਹੇ ਨੇ ਨਾ। ਬਿਲਕੁਲ। ਫਿਰ ਫਿਊਚਰ ਤੇ ਫਿਊਚਰ ਇਹਨਾਂ 'ਚ ਕੀ ਫਰਕ ਹੋਇਆ? ਫਿਰ ਲੜਾਕੇ ਤੇ ਲੜਾਕੇ 'ਚ ਕੀ ਫਰਕ ਹੋਇਆ? ਕਾਕਰੋਚਾਂ ਦੇ ਮਗਰ ਭੱਜੇ ਜਾਂਦੇ ਆ। ਕੀ ਗੱਲ ਆ ਭਾਈ? ਇਹ ਯਤੀਮ ਬੱਚੇ ਆ ਜਿਨ੍ਹਾਂ ਨੇ 18 ਸਾਲ ਦਿੱਤੇ, ਅੱਜ ਤੁਸੀਂ ਉਹਨਾਂ ਨੂੰ ਠੇਡੇ ਮਾਰ ਰਹੇ ਜੇ। ਤਾਂ ਗੱਲ ਬਿਲਕੁਲ ਤੁਹਾਡੀ ਦਰੁਸਤ ਆ ਕਿ ਇਹ ਲੋਕ ਸਿਰੇ ਦੇ ਦੋਗਲੀ ਪੰਥੀ ਲਈ ਜਾਣੇ ਜਾ ਰਹੇ ਨੇ, ਆਪਣੀ ਪਛਾਣ ਇਦਾਂ ਦੀ ਬਣਾ ਰਹੇ ਨੇ ਕਿ ਭਾਈ ਤੁਸੀਂ ਮਨਰੇਗਾ। ਮੈਂ ਅੱਗੇ ਇੱਕ ਦਿਨ ਨਾ ਪੋਸਟ ਵੀ ਸ਼ੇਅਰ ਕੀਤਾ ਸੀਗਾ ਸ਼ਾਇਦ 2016 ਦੇ ਵਿੱਚ, ਤੇ ਮੈਂ ਇਹਨਾਂ ਦੇ ਆਖਿਆ ਸੀ, ਮੈਂ ਕਿਹਾ ਆ ਨਵਜੰਮੇ ਇਨਕਲਾਬੀ ਆ, ਵੇਖ ਲਓ ਜਦੋਂ ਮਲੂਕਾ ਪਿੰਡ ਦੇ ਲਾਗੇ ਮਨਰੇਗਾ ਵਾਲੇ, ਇਹੀ ਮਨਰੇਗਾ ਵਾਲੇ ਕੁੱਟੇ ਗਏ ਸਨ। ਹੁਣ ਸਾਨੂੰ ਤਾਂ ਮੈਨੂੰ ਯਾਦ ਹੈ ਕੱਲੀ ਘਟਨਾ। ਤਾਂ ਉਸ ਵੇਲੇ ਵੀ ਅਸੀਂ ਹਾਂ ਦਾ ਨਾਰਾ ਮਾਰਿਆ ਨਾਲੇ ਕਿ ਭਾਈ ਇਹ ਬਹੁਤ ਕੰਮ ਕਰ ਰਹੇ ਨੇ ਸਰਕਾਰਾਂ 'ਚ। ਜੀ ਤੁਸੀਂ ਇਹਨਾਂ ਨੂੰ ਕੁੱਟ ਰਹੇ ਉਲਟਾ। ਯਾਨੀ ਕਾਲੀਆਂ ਵੇਲੇ ਵੀ ਕੁੱਟ ਖਾਂਦੇ ਰਹੇ, ਕਾਂਗਰਸੀਆਂ ਵੇਲੇ ਵੀ ਤੇ ਇਹਨਾਂ ਵੇਲੇ ਵੀ। ਫਿਰ ਕਾਹਦਾ ਫਰਕ ਹੈ? ਜੀ ਕੈਬਨਿਟ ਵਾਲੀ ਖਬਰ ਵੱਲ ਜਾਣ ਤੋਂ ਪਹਿਲਾਂ ਮਾੜਾ ਜਿਹਾ ਰਿਮਾਈਂਡਰ ਇੱਕ ਦੇ ਦਈਏ। ਅਚਾਨਕ ਯਾਦ ਆ ਗਿਆ, ਇੱਥੇ ਤਾਂ ਚਲੋ ਇਹ ਮੀਡੀਆ ਵਾਲਿਆਂ ਦੇ ਹੱਥ ਕਿੱਥੇ ਆਉਂਦੇ ਨੇ, ਤੁਰੇ ਜਾਂਦੇ ਗੱਲ ਕਰ ਲੈਣ, ਏਦਾਂ ਹੋ ਨਹੀਂ ਸਕਦਾ। ਉੱਥੇ ਆਪਣੇ ਮਨੀਸ਼ ਸਿਸੋਦੀਆ ਹੋਣੀ ਹੱਥ ਆ ਗਏ ਪੱਤਰਕਾਰ ਦੇ ਇੱਕ ਦੇ, ਉਹ ਸਵਾਲ ਕਰ ਰਿਹਾ ਸੀ ਇਹਨਾਂ ਨੂੰ ਉੱਥੇ CJP ਦੇ ਪ੍ਰੋਟੈਸਟ ਦੇ ਵਿੱਚ ਹੀ ਕਿ ਭਾਈ ਤੁਸੀਂ ਇਹ ਸਟੇਜ ਤੋਂ ਗੱਲਾਂ ਕੀਤੀਆਂ ਨੇ ਬਹੁਤ ਸਾਰੀਆਂ। ਕੇਜਰੀਵਾਲ ਹੁਣੀ ਵੀ ਕਹਿ ਕੇ ਗਏ ਨੇ ਵੀ ਦੇਸ਼ ਦਾ ਜਿਹੜਾ ਸਿੱਖਿਆ ਮੰਤਰੀ ਹੈ ਸੋਨਮ ਵਾਂਗਚੁਕ ਹੋਣਾ ਚਾਹੀਦਾ। ਕਹਿੰਦੇ ਪੰਜਾਬ 'ਚ ਤੁਹਾਡੀ ਸਰਕਾਰ ਹੈ, ਉੱਥੇ ਬਣਾ ਦਿਓ। ਕਹਿੰਦੇ ਉੱਥੇ ਜਦੋਂ ਕੋਈ ਗੜਬੜੀ ਕਰਦਾ ਅਸੀਂ ਮਿੰਟ ਲਾਈਦਾ ਉਠਾਉਣ ਨੂੰ। ਕਹਿੰਦੇ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਹੋਣੀ ਅਸੀਂ 1 ਮਿੰਟ ਲਾਵਾਂਗੇ ਪਾਸੇ ਕਰਨ ਨੂੰ, ਤੇ ਉਹ ਕੈਪੇਬਿਲਿਟੀ ਦੇ ਹਿਸਾਬ ਦੇ ਨਾਲ ਉੱਥੇ ਬੰਦਾ ਲਾਵਾਂਗੇ। ਨਹੀਂ ਤੇ ਇਹਨਾਂ ਦੇ ਐਸ ਮੰਤਰੀ ਦੀ ਜਿਹੜਾ ਮਨਰੇਗਾ ਦਾ ਮਹਿਕਮਾ ਸਾਂਭਦਾ, ਉਹਦੀ ਕੈਪੇਬਿਲਿਟੀ ਸੁਣ ਲਓ ਫਿਰ ਮੇਰੇ ਤੋਂ। ਉਹਨੂੰ ਇਹ ਨਹੀਂ ਪਤਾ ਕਿ ਤੇਰੀ ਭਰਤੀ ਤੇਰਾ ਸਟੇਟ ਦਾ ਅਧਿਕਾਰ ਹੈ। ਮੈਂ ਉਹਨਾਂ ਦੇ ਐਕਟ ਦਾ ਗਜਟ ਪਾਇਆ ਹੋਇਆ ਕੱਟ ਕੇ। ਜੀ ਉਹ ਕਹਿੰਦਾ ਜੀ ਕੇਂਦਰ ਦਾ ਵਿਸ਼ਾ ਹੈ, ਜਦ ਕਿ ਇਸ ਮੰਤਰੀ ਨੂੰ ਨਖਿੱਧ ਮੰਤਰੀ ਨੂੰ ਇਹ ਨਹੀਂ ਪਤਾ ਕਿ ਨਰੇਗਾ ਦੀ ਭਰਤੀ, ਮਨਰੇਗਾ ਕਰਮਚਾਰੀਆਂ ਦੀ ਭਰਤੀ ਸਟੇਟ ਦਾ ਵਿਸ਼ਾ ਹੈ। ਆ ਜੇ ਕੈਪੇਬਿਲਿਟੀ ਇਹਨਾਂ ਦੀ। ਠੀਕ ਹੈ ਜੀ। ਕਿੰਨੇ ਮਤਲਬ ਕਿ ਅੱਜ ਹੀ ਖਬਰ ਆ ਰਹੀ ਸੀ, ਕਿੰਨੇ ਸਾਡੇ ਵਿਦਿਆਰਥੀ ਆ ਜਿਹੜੇ ਸਿੰਗਲ ਟੀਚਰ ਤੋਂ ਪੜ੍ਹ ਰਹੇ ਨੇ। ਸੈਂਕੜੇ ਸਕੂਲ ਨੇ, ਹਟਾ ਦਿਓ ਬੈਂਸ ਨੂੰ। ਜੀ ਕਿੰਨੇ ਨੇ ਜਿਹੜੇ ਪ੍ਰਿੰਸੀਪਲਾਂ ਤੋਂ ਸੱਖਣੇ ਨੇ। ਕੱਲ ਹੀ ਰਿਪੋਰਟ ਆਈ ਹੈ
GSDP ਦਾ ਅਨੁਪਾਤ 48, ਸਾਡਾ ਰੈਂਕ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ 22ਵਾਂ ਆਇਆ ਹੈ ਇਨਵੈਸਟਮੈਂਟ ਅਨੁਕੂਲਨ ਇੰਡੈਕਸ ਦੇ ਵਿੱਚ। ਹਟਾ ਦਿਓ ਚੀਮਾ। ਤੁਹਾਡਾ ਮੁੱਖ ਮੰਤਰੀ ਹਰ ਦਿਨ ਘੱਟੋ ਘੱਟ 12 ਤੋਂ 24 ਝੂਠ ਬੋਲ ਜਾਂਦਾ ਹੋਊਗਾ, 2 ਦਰਜਨ ਦੇ ਕਰੀਬ। ਬਿਲਕੁਲ। ਹਟਾ ਦਿਓ ਉਸ ਨੂੰ। ਮਿੰਟ ਲਾਉਂਦੇ, ਇਹ ਮਿੰਟ ਨਹੀਂ ਲਾਉਂਦੇ, ਇਹ ਬੇਵਕੂਫ ਬਣਾਉਣ ਲੱਗੇ ਮਿੰਟ ਲਾਉਂਦੇ ਆ। ਇਹ ਤਿਕੜੀ ਬੇਵਕੂਫ ਬਣਾਉਣ ਲੱਗੇ ਆ, ਭਰਮਾਉਣ ਲੱਗੇ ਆ, ਮਿੰਟ ਲਾਉਂਦੀ ਆ। ਬੰਦਾ ਪੁੱਛੇ ਇਹਨਾਂ ਨੂੰ ਕਿ ਤੁਸੀਂ ਅੱਗੇ ਪਾਠਕ ਵਰਗੇ ਵੀ ਤੇ ਲਿਆ ਕੇ ਬਣਾਏ ਸੀਗੇ ਨਾ, ਤੁਸੀਂ ਉਦੋਂ ਕਿਹਾ ਸੀ ਅਸੀਂ ਕਾਬਲ ਬੰਦਿਆਂ ਨੂੰ ਅੱਗੇ ਲਿਆਂਦਾ, ਤੇ ਅੱਜ ਕਾਬਲ ਬੰਦੇ ਕਿੱਥੇ ਕਾਬਲੀ ਛੋਲੇ ਖਾਂਦੇ ਫਿਰਦੇ ਨੇ ਬਾਈ। ਬਿਲਕੁਲ। ਝੱਟ ਦੇ ਨਹੀਂ ਪੱਲੇ ਨੂੰ ਛਡਾਉਣ ਵਾਲੀ ਹੈ ਤੇ ਹੰਝੂਆਂ ਨਾਲ ਯਾਰੀਆਂ ਲਵਾਉਣ ਵਾਲੀ, ਉਹ ਤੇ ਝੱਟ ਦੇ ਨਹੀਂ ਛਡਾ ਕੇ ਪੱਲਾ ਗਏ ਚਲੇ ਨੇ। ਤਾਂ ਗੱਲ ਇਹ ਆ ਕਿ ਚਲੋ ਆਪਾਂ ਮੂਲ ਖਬਰ ਵੱਲ ਪਰਤੀਏ ਕਿ ਜਿਹੜੀ ਕੈਬਨਿਟ ਦੀ ਮੀਟਿੰਗ ਆ ਗੁਰਪ੍ਰੀਤ, ਉਹਦੇ ਚ ਕੀ ਹੋਣਾ ਹੈ ਕਿ ਮੇਰੇ ਖਿਆਲ ਦੇ ਨਾਲ ਮੌਨਸੂਨ ਸੈਸ਼ਨ ਉਹ ਸ਼ਾਇਦ ਨਿਰਧਾਰਤ ਹੋ ਜਾਏਗਾ। 1-2 ਚੀਜ਼ਾਂ ਹੋਰ ਜਿਹੜੀਆਂ ਨੇ ਮਹੱਤਵਪੂਰਨ, ਕਿਉਂਕਿ ਇਹਦੇ ਵਿੱਚ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਜੋ ਬੇਅਦਬੀ ਦੀ ਸੋਧ ਲਿਆਂਦੀ ਸੀਗੀ ਨਾ, ਬੇਅਦਬੀ ਦੇ ਵਿਰੋਧ ਦੇ ਵਿੱਚ, ਉਸ ਸੋਧ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਹੈ ਕਿ ਕੋਈ ਸੋਧ ਲੈ ਆਉਣ ਜੀ। ਇਹ ਇਦਾਂ ਦਾ ਹੀ ਆ। ਤਾਂ ਖੈਰ ਫਿਲਹਾਲ ਦੇਖਦੇ ਆ ਕੈਬਨਿਟ ਦੀ ਮੀਟਿੰਗ ਜਿਹੜੀ ਆ ਕੱਲ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਤੇ ਹੋਏਗੀ, ਤੇ ਦੇਖਦੇ ਆ ਕੱਲ ਨੂੰ ਜਦੋਂ ਆਪਾਂ ਫੇਰ ਦੁਬਾਰਾ ਇਸ ਵੇਲੇ ਜੁੜਾਂਗੇ ਤੇ ਉਦੋਂ ਨੂੰ ਫੈਸਲੇ ਆ ਜਾਣ ਦੀ ਉਮੀਦ ਹੋਏਗੀ। ਜੀ। ਸੋ ਇਸ ਤੋਂ ਅੱਗੇ ਵਧੀਏ ਤਾਂ ਉਧਰ ਸੁਖਬੀਰ ਬਾਦਲ ਹੋਣੀ ਵੀ ਅੱਜ ਪੇਸ਼ੀ ਭੁਗਤੀ ਹੈ। ਸੁਖਬੀਰ ਸਿੰਘ ਬਾਦਲ ਡੋਲਿਆਂ ਨੂੰ ਐ ਕਰ ਰਹੇ ਸਨ ਜਿਵੇਂ ਬੜੇ ਉਹਨਾਂ ਦੇ ਬਾਈਸੈਪ ਹੁੰਦੇ ਆ, ਬੜੇ ਟ੍ਰਾਈਸੈਪ ਹੁੰਦੇ ਆ, ਬਹੁਤ ਸਿਕਸ ਐਪਸ ਕੱਢੇ ਆ ਕਿ ਕੋਈ ਜਿੱਦਾਂ ਬਾਡੀ ਬਿਲਡਰ ਨਹੀਂ ਖਲੀ ਜਿੱਤ ਕੇ ਜਾਂ ਇਦਾਂ ਦਾ ਕੋਈ ਰੈਸਲਰ ਜਿੱਤ ਕੇ ਡੋਲੇ ਐ ਕਰਦਾ। ਅਰੇ ਭਾਈ ਤੁਸੀਂ ਜਾ ਕਿਸ ਮੁੱਦੇ ਤੇ ਰਹੇ ਹੋ? ਫਿਰ ਉਹੀ ਗੱਲ ਬਸ ਇਕੱਠ ਕਰ ਲੈਣਾ ਜੀ। ਮੈਂ ਕਿਹਾ ਕਾਲੀਆਂ ਦਾ ਇਕੱਠ ਤੇ ਜਵਾਕਾਂ ਦਾ ਹੱਠ ਇਹ ਹੋ ਹੀ ਜਾਂਦੇ ਆ, ਇਹ ਕਰ ਹੀ ਲੈਂਦੇ ਨੇ। ਤੁਸੀਂ ਇਵੈਂਟ ਬਣਾ ਕੇ ਜਾ ਰਹੇ ਹੋ, ਇਦਾਂ ਉਦਾਂ ਡੋਲੇ ਫਲਾ ਕੇ ਦਿਖਾ ਰਹੇ ਹੋ, ਕੀ ਹੈ? ਮੁੱਦੇ ਦੀ ਸੰਵੇਦਨਾ ਤੇ ਦੇਖੋ ਨਾ। ਚਲੋ ਥੋੜਾ ਇਕੱਠ ਵੀ ਕਰ ਲਓ, ਕੋਈ ਚੱਕਰ ਨਹੀਂ ਹੈ, ਪਰ ਆਪਣੇ ਹਾਵ ਭਾਵ ਜਿਹੜੇ ਠੀਕ ਹੈ, ਸਟੇਟਮੈਂਟਾਂ ਵੀ ਤਿੱਖੀਆਂ ਰੱਖਣੀਆਂ ਪੈਣਗੀਆਂ ਜਦੋਂ ਏਡੀ ਵੱਡੀ ਲੜਾਈ ਹੋਵੇ। ਪਰ ਏਦਾਂ ਡੋਲਿਆਂ ਨੂੰ ਫੈਲਾਉਣਾ, ਮਾਫ ਕਰਨਾ, ਮੈਂ ਅੱਗੇ ਇਹਨਾਂ ਨੇ ਜਿਹੜੇ ਰੋਡ ਸ਼ੋਅ ਕੱਢੇ ਸੀ, ਮੈਂ ਉਸ ਵੇਲੇ ਵੀ ਕਿਹਾ ਸੀ, ਮੈਂ ਕਿਹਾ ਸੁਖਬੀਰ ਸਿੰਘ ਬਾਦਲ ਇਹ ਆ ਜਿਹੜੇ ਮੋਟਰਸਾਈਕਲਾਂ ਵਾਲੇ ਆਉਂਦੇ ਆ ਨਾ ਤੇਰੇ ਰੋਡ ਸ਼ੋਅ ਦੇ ਵਿੱਚ, ਇਹ ਇੱਕ ਵੋਟ ਨਹੀਂ ਹੋ ਪੈਣੀ। ਕਿਉਂ? ਕਿਉਂਕਿ ਹਾਈਵੇ ਤੇ ਬਣਾ ਦੇਣਾ ਇਵੈਂਟ, ਉੱਥੇ ਜਿਹੜੇ ਇਹਨਾਂ ਦੇ ਮਿੰਨੀ ਜਥੇਦਾਰ ਨੇ, ਗਾਂ ਜਥੇਦਾਰਾਂ ਨੇ ਰੱਖੇ ਹੋਏ ਨਾ ਨਿੱਕੇ ਜਥੇਦਾਰ ਜੀ, ਉਹਨਾਂ ਨੂੰ ਕਹਿ ਦੇਣਾ ਲਿਆ 200 ਮੋਟਰਸਾਈਕਲ ਲਿਆ। ਹੁਣ 200 ਮੋਟਰਸਾਈਕਲ ਕਿਹਦਾ ਆ ਰਿਹਾ? ਕੋਈ ਜਿਮ ਚੋਂ ਆ ਰਿਹਾ, ਕੋਈ ਖਾਣ ਪੀਣ ਵਾਲਿਆਂ ਦਾ ਆ ਰਿਹਾ। ਲੰਘ ਗਏ ਜੀ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਹਾਈਵੇ ਤੇ, ਲਓ, ਤੇ ਸੁਖਬੀਰ ਸਿੰਘ ਬਾਦਲ ਦੀ ਵੋਟ ਤੇ ਪਿੰਡਾਂ 'ਚ ਜੀ। ਪਿੰਡਾਂ ਨੂੰ ਤੇ ਮੁੜੇ ਹੀ ਨਾ ਕਾਫਲਾ, ਪਾਂ ਕਰਦਾ ਕਾਫਲਾ ਨਿਕਲ ਗਿਆ ਗਾਂ ਦੀ ਗਾਂ। ਇਹੋ ਜਿਹੀ ਤਾਂ ਫਿਰ ਨਤੀਜੇ ਵੀ ਆਉਣੇ ਆ। ਖੈਰ ਦੇਖੋ, SIT ਦੇ ਸਾਹਮਣੇ ਪੇਸ਼ ਹੋ ਗਏ, 2 ਘੰਟੇ ਪੁੱਛਗਿੱਛ ਹੋਈ ਆ, ਅੰਦਰ ਕੀ ਸਵਾਲ ਜਵਾਬ ਹੋਏ ਆ, ਨਾ ਉਹਨਾਂ ਨੇ ਦੱਸਿਆ ਤੇ ਨਾ ਇਹਨਾਂ ਨੇ ਦੱਸਣਾ ਸੀ। ਹਾਂ, ਬਾਹਰ ਆ ਕੇ ਇੰਨੀ ਗੱਲ ਜ਼ਰੂਰ ਕਹੀ ਆ, ਉਹਨੇ ਆਖਿਆ ਕਿ ਗੱਲ ਇਹ ਆ ਕਿ ਇਹੋ ਪੁਲਿਸ ਹੋਊਗੀ, ਇਹੋ ਦਫ਼ਤਰ ਹੋਊਗਾ, ਮਹੀਨੇ 4 ਰੁਕ ਜਾਓ, ਭਗਵੰਤ ਮਾਨ ਤੋਂ ਪੁੱਛਗਿੱਛ ਕਰਾਂਗੇ। ਹਾਂ ਗੱਲ ਕਹਿ ਗਏ ਨੇ ਸੁਖਬੀਰ ਸਿੰਘ ਬਾਦਲ। ਦੇਖ ਲੈਂਦੇ 4 ਮਹੀਨੇ ਵੀ ਲੰਘ ਜਾਣੇ ਆ, ਸਮਾਂ ਤੇ ਤੁਹਾਨੂੰ ਪਤਾ ਹੀ ਹੈ ਸੂਲੀ ਤੇ ਵੀ ਟੱਪ ਜਾਂਦਾ। ਤਾਂ ਬਹਰਹਾਲ ਕੋਈ ਵੱਡੀ ਇਹਦੇ ਵਿੱਚ ਡਿਵੈਲਪਮੈਂਟ ਨਹੀਂ ਹੈ। ਚੌਥੀ ਵਾਰ ਉਹ ਪੇਸ਼ ਹੋ ਗਏ ਨੇ, ਚੌਥੀ ਵਾਰ ਪੁੱਛਗਿੱਛ ਹੋ ਗਈ ਆ, ਪਰ ਅਸੀਂ ਆਪਣੇ ਵੱਲੋਂ ਇਹ ਗੱਲ ਕਹਾਂਗੇ ਕਿ ਬਾਈ ਬਸ ਕਰੋ, ਹੁਣ ਰੱਬ ਦਾ ਵਾਸਤਾ ਇੰਨਾ ਲੰਮਾ ਇਸ ਮਾਮਲੇ ਨੂੰ ਖਿੱਚ ਲਿਆ, ਇਹਦਾ ਨਵੇੜਾ ਕਰੋ, ਨਵੇੜਾ ਕਰੋ, ਤੇ ਇਸ ਤੋਂ ਇਲਾਵਾ ਬੇਅਦਬੀ ਵਾਲਾ ਵੀ ਨਵੇੜਾ ਕਰੋ। ਪ੍ਰਦੀਪ ਕਲੇਰ ਤੁਹਾਡੇ ਕੋਲ ਆ ਕੇ ਸਟੇਟਮੈਂਟਾਂ ਦਰਜ ਕਰਵਾ ਚੁੱਕਾ ਹੈ ਕਿ ਇਸ ਸਾਰੀ ਸਾਜ਼ਿਸ਼ ਦੇ ਵਿੱਚ ਡੇਰਾ ਮੁਖੀ ਤੇ ਹਨੀਪ੍ਰੀਤ ਸ਼ਾਮਲ ਸਨ। ਅੱਜ ਤੱਕ ਤੁਸੀਂ ਉਹਨਾਂ ਤੋਂ ਕੋਈ ਪੁੱਛਗਿੱਛ ਦਾ ਉਪਰਾਲਾ ਨਹੀਂ ਕੀਤਾ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਚੱਜ ਨਾਲ ਚਾਰਜ ਸ਼ੀਟ ਨਹੀਂ ਫਾਈਲ ਕਰਦੇ। ਸੋ ਜਾਂ ਤਾਂ ਹੁਣ ਹੱਥ ਪਾਇਆ ਤੇ ਤਮਾਮ ਜਿਹੜੀਆਂ ਇਹ ਚਾਰਜ ਸ਼ੀਟਾਂ ਨੇ ਉਹ ਫਾਈਲ ਕਰਕੇ ਤੇ ਫਾਸਟ ਟਰੈਕ ਤੇ ਲਿਆਓ, ਪਰ ਤੁਸੀਂ ਲਿਆ ਨਹੀਂ ਸਕਦੇ। ਬਹੁਤੇ ਕੇਸ ਤੇ ਤੁਹਾਡੇ ਹੱਥੋਂ ਨਿਕਲ ਹੀ ਗਏ, ਉਹ ਤੇ ਚੰਡੀਗੜ੍ਹ ਚਲੇ ਗਏ। ਬਿਲਕੁਲ। ਆ ਜਿਹੜੇ ਬਚੇ ਆ ਇਹਨਾਂ ਦਾ ਨਿਬੇੜਾ ਕਰ ਲਓ ਤੇ ਜਾਂ ਰਾਜਨੀਤੀ ਬੰਦ ਕਰ ਦਿਓ। ਜਿਹੜਾ ਵੀ ਦੋਸ਼ੀ ਆ, ਜਿਹੜਾ ਵੀ ਬੰਦਾ ਮੁਲਜ਼ਮ ਸਿੱਧ ਹੁੰਦਾ, ਗੁਨਾਹਗਾਰ ਸਿੱਧ ਹੁੰਦਾ, ਉਹਨੂੰ ਸਜ਼ਾ ਸੁਣਾਓ, ਪਰ
ਤੁਹਾਡੇ ਆਪ ਦੇ ਵਿਧਾਇਕ ਤੇ ਦੋਸ਼ ਸਿੱਧੀ ਹੋ ਚੁੱਕੀ ਆ। ਅੱਜ ਤੱਕ ਤੁਸੀਂ ਇਹਨਾਂ ਤੇ ਕਿਸੇ ਤੇ ਵੀ ਇੱਕ ਦੋਸ਼ ਸਿੱਧ ਨਹੀਂ ਕਰ ਸਕੇ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਅੰਮ੍ਰਿਤਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ। ਵੇਖੋ, ਅੰਮ੍ਰਿਤਪਾਲ ਸਿੰਘ ਨੂੰ ਅੱਜ ਉਮੀਦਵਾਰ ਉਹਨਾਂ ਦੀ ਤਨਜ਼ੀਮ ਨੇ ਐਲਾਨ ਦਿੱਤਾ ਹੈ। ਇਹ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁਰਪ੍ਰੀਤ ਬਿਲਕੁਲ ਕਿਆਫਿਆ ਸੀਗਾ, ਅੰਦਾਜ਼ਾ ਸੀਗਾ ਇਸ ਗੱਲ ਦਾ ਕਿ ਅੰਮ੍ਰਿਤਪਾਲ ਸਿੰਘ ਦੇ ਚਿਹਰੇ ਤੇ ਹੀ ਇਹ ਤਨਜ਼ੀਮ ਹੁਣ ਲੜਨ ਜਾਏਗੀ। ਦੇਖੋ, ਛੋਟੇ ਛੋਟੇ ਇਕੱਠ ਤੋਂ ਸ਼ੁਰੂਆਤ ਹੋਈ ਸੀ, ਹੁਣ ਇਕੱਠ ਤੇ ਤੁਹਾਨੂੰ ਠੀਕ ਠਾਕ ਦੇਖਣ ਨੂੰ ਮਿਲ ਹੀ ਰਹੇ ਨੇ। ਕੋਸ਼ਿਸ਼ ਹੋ ਰਹੀ ਆ ਕਿ ਬੰਦੇ ਸ਼ਾਮਲ ਕਰਕੇ 117 ਦੇ 117 ਹਲਕੇ ਜਿਹੜੇ ਕਵਰ ਕੀਤੇ ਜਾਣ। ਅਲਟੀਮੇਟਲੀ ਗੁਰਪ੍ਰੀਤ ਗੱਲ ਇਹ ਆ ਕਿ ਇਸ ਚਿਹਰੇ ਤੋਂ ਬਿਨਾਂ ਇਹਨਾਂ ਦੀ ਗੱਲ ਬਣਨੀ ਵੀ ਨਹੀਂ ਸਕੀ, ਕਿਉਂਕਿ ਮਨਪ੍ਰੀਤ ਇਆਲੀ ਦੂਸਰਾ ਦਾਅਵੇਦਾਰ, ਜਾਂ ਤਾਂ ਚੰਨੀ ਆ ਜਾਂਦੇ ਤਾਂ ਇਹਨਾਂ ਵਾਸਤੇ ਬੜੇ ਸਹਾਈ ਸਿੱਧ ਹੋਣੇ ਸੀ। ਪੰਥਕ ਵੋਟ ਦੇ ਨਾਲ ਐਸੀ ਵੋਟ ਦਾ ਇੱਕ ਮਿਸ਼ਰਣ ਬਣਦਾ। ਪਰ ਇਆਲੀ ਸਾਹਿਬ ਪ੍ਰਤੀ ਇੱਕ ਥਿਊਰੀ ਕੰਮ ਕਰਦੀ ਹੈ ਕਿ ਬੇਸਿਕਲੀ ਉਹ ਭਗਵੰਤ ਮਾਨ ਦੇ ਨਾਲ ਮਿਲ ਕੇ ਚੱਲਦੇ ਨੇ। ਹਾਲਾਂਕਿ ਜਿਨ੍ਹਾਂ ਕੋ ਮੈਂ ਜਾਣਦਾ, ਪਰਸਨਲੀ ਵੀ ਜਾਣਦਾ ਮੈਂ, ਕਿ ਐਸਾ ਲੱਗਦਾ ਨਹੀਂ ਹੈ। ਬਾਕੀ ਰਾਜਨੀਤੀ ਚ ਅੰਦਰ ਖਾਤੇ ਕੀ ਹੈ ਮੈਨੂੰ ਕੋਈ ਇਹਦੀ ਗਰੰਟੀ ਨਹੀਂ ਹੁੰਦੀ। ਤਾਂ ਗੱਲ ਇਹ ਆ ਕਿ ਹੁਣ ਇਸ ਚੀਜ਼ ਦੇ ਮੱਦੇ ਨਜ਼ਰ ਇਹਨਾਂ ਨੇ ਫਿਰ ਅੰਮ੍ਰਿਤਪਾਲ ਸਿੰਘ ਤੇ ਹੀ ਭਰੋਸਾ ਜਤਾਇਆ। ਹੁਣ ਇੱਕ ਵਿਲੱਖਣ ਗੱਲ ਇਹਦੇ ਚ ਇਹ ਵੇਖਣ ਵਾਲੀ ਆ ਕਿ ਜਿਹੜੇ ਡਿਬਰੂਗੜ੍ਹ ਦੇ ਵਿੱਚ ਰਹੇ ਨੇ ਤੇ ਹੁਣ ਪੰਜਾਬ ਦੀਆਂ ਜੇਲ੍ਹਾਂ 'ਚ ਨੇ, ਜਿਵੇਂ ਰਾਓਕੇ ਆ, ਉਹਦੇ 'ਚ ਬਸੰਤ ਸਿੰਘ ਆ, ਜਾਂ ਇੱਕ ਦੋ ਹੋਰ, ਉਹ ਇਲੈਕਸ਼ਨ ਲੜਨ ਦੀਆਂ ਪੋਸਟਾਂ ਪਾ ਰਹੇ ਨੇ। ਕੀ ਪਾਰਟੀ ਉਹਨਾਂ ਨੂੰ ਫਾਈਨਲਾਈਜ਼ ਨਹੀਂ ਕਰ ਰਹੀ? ਇਹ ਥੋੜਾ ਜਿਹਾ ਵੇਖਣ ਦਾ ਵਿਸ਼ਾ ਹੈ ਜੀ। ਇਹ ਬੜਾ ਅਹਿਮ ਨੁਕਤਾ ਹੋ ਜਾਂਦਾ। ਦੂਜੀ ਗੱਲ ਇਹ ਆ ਕਿ ਇੱਕ ਟੱਕਰ ਤੇ ਸੰਭਾਵੀ ਹੈ ਹੀ ਆ ਕਿ ਪੰਥਕ ਧਿਰਾਂ 'ਚੋਂ ਸਭ ਤੋਂ ਵੱਡੀ ਕਿਹੜੀ ਨਿਕਲਦੀ ਹੈ, ਨੁਮਾਇਆ ਕਿਹੜੀ ਨਿਕਲਦੀ ਹੈ। ਤੇ ਬਾਕੀ ਗੱਲ ਇਹ ਹੋਏਗੀ ਕਿ ਬਹੁਕੌਮੀ ਟੱਕਰ, ਇਸ ਬਹੁਕੌਮੀ ਟੱਕਰ ਦੇ ਵਿੱਚ ਪੰਥਕ ਵੋਟ ਦਾ ਖਲਾਰਾ ਪੈ ਜਾਣਾ ਤਾਂ ਸਮੀਕਰਨਾਂ ਨੂੰ ਬਦਲੇਗਾ। ਸਮੀਕਰਨ ਹੋ ਸਕਦਾ ਕਿਸੇ ਸੀਟ ਤੇ ਕਿਸੇ ਦੇ ਹੱਕ 'ਚ, ਕਿਸੇ ਦੀ ਸੀਟ ਤੇ ਕਿਸੇ ਦੇ ਹੱਕ 'ਚ ਚਲੇ ਜਾਣ। ਪਰ ਇਹ ਜ਼ਰੂਰ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚਿਹਰੇ ਦਾ ਫਰਕ ਜ਼ਰੂਰ ਪੈਣ ਜਾ ਰਿਹਾ ਹੈ। ਇਹ ਗੁਰਪ੍ਰੀਤ ਮੈਂ ਤੁਹਾਨੂੰ ਕਹਿ ਦਿੰਦਾ, ਇਹ ਗੱਲ ਤੁਸੀਂ ਮੇਰੀ ਅੱਜ ਦੀ ਨੋਟ ਕਰ ਲਿਓ ਕਿ ਅੰਡਰ ਕਰੰਟ ਪਹਿਲਾਂ ਹੀ ਸੀਗਾ, ਹੁਣ ਅੰਡਰ ਕਰੰਟ ਬਾਹਰ ਤੁਹਾਨੂੰ ਦੇਖਣਾ ਸਟਾਰਟ ਹੋ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਅੱਗੇ ਤੱਕ ਜਾ ਸਕਦਾ ਹੈ। ਤੋ ਇੱਕ ਦੋ ਚੀਜ਼ਾਂ ਹੈਗੀਆਂ ਨੇ ਕਿ ਕੀ ਉਹ ਦੂਜੇ ਬੰਦੀ ਜਿਹੜੇ ਆ ਉਹ ਵੀ ਉਮੀਦਵਾਰ ਬਣਾਏ ਜਾਣਗੇ, ਐਲਾਨੇ ਜਾਣਗੇ, ਕਿਉਂਕਿ ਪੋਸਟਾਂ ਪੈ ਰਹੀਆਂ ਨੇ, ਕੁਝ ਪੋਸਟਾਂ ਪੈ ਰਹੀਆਂ ਨੇ। ਤੋ ਮਾਮਲਾ ਇਹ ਆ ਕਿ ਹੁਣ ਮੁੱਖ ਮੰਤਰੀ ਦਾ ਚਿਹਰਾ ਵੀ ਸਾਫ਼ ਹੋ ਗਿਆ, ਹੁਣ ਲੜਾਈ ਵੀ ਸਾਫ਼ ਹੋ ਗਈ। ਤੇ ਇੱਕ ਗੱਲ ਇਹਨਾਂ ਪ੍ਰਤੀ ਵੀ ਇੱਕ ਥਿਊਰੀ ਚੱਲਦੀ ਆ, ਤਨਜ਼ੀਮ ਪ੍ਰਤੀ ਵੀ ਥਿਊਰੀ ਚੱਲਦੀ ਆ ਕਿ ਹੋ ਸਕਦਾ ਹੈ ਜਿੱਤ ਕੇ ਅਲਾਈਅੰਸ ਜਦੋਂ ਕਰਨ ਦੀ ਵਾਰੀ ਆਵੇ ਤਾਂ ਇਹ ਤਨਜ਼ੀਮ ਜਿਹੜੀ ਆ ਉਹ ਸਭ ਨੂੰ ਚੌਂਕਾ ਦੇਵੇ, ਹੈਰਾਨ ਕਰ ਦੇਵੇ ਫੈਸਲੇ ਨਾਲ, ਸਮੀਕਰਨਾਂ ਦੇ ਮੁਤਾਬਕ। ਤਾਂ ਮਤਲਬ ਕਿ ਇਹ ਵੀ ਇੱਕ ਗੁੰਜਾਇਸ਼ ਜਿਹੜੀ ਇੱਥੇ ਗਰਾਊਂਡ ਤੇ ਆਪਾਂ ਦੇਖਦੇ ਆ। ਉਦਾਂ ਇਕੱਠ ਹੋ ਰਹੇ ਨੇ, ਹੁੰਗਾਰਾ ਮਿਲ ਰਿਹਾ, ਔਰ ਅੰਮ੍ਰਿਤਪਾਲ ਸਿੰਘ ਦੇ ਨਾਲ ਇੱਕ ਹਮਦਰਦੀ ਹੈ, ਹਮਦਰਦੀ ਹੈ। ਪੰਥਕ ਸੈਂਟੀਮੈਂਟ ਜਿਹੜਾ ਕੁਝ ਤਨਜ਼ੀਮਾਂ ਤੋਂ ਨਿਰਾਸ਼ ਹੈ, ਖਾਸ ਤੌਰ ਤੇ ਅਕਾਲੀ ਦਲ ਬਾਦਲ ਤੋਂ ਟੁੱਟਾ, ਉਸ ਨੂੰ ਵੀ ਇੱਕ ਮੰਚ ਮੁਹੱਈਆ ਹੋਏਗਾ। ਅੱਜ ਵੀ ਤੁਸੀਂ ਦੇਖੋਗੇ ਇੱਕ ਵੱਡੇ ਲੀਡਰ ਜਿਨ੍ਹਾਂ ਨੇ ਪਿਛਲੇ ਦਿਨੀ ਅਕਾਲੀ ਦਲ ਬਾਦਲ ਛੱਡਿਆ ਸੀਗਾ, ਅੱਜ ਉਹਨਾਂ ਨੇ ਜੁਆਇਨਿੰਗ ਕਰ ਲਈ ਆ ਵਕਤ ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਪਠਾਨਕੋਟ ਚ ਰੇਡ ਖਤਮ ਹੋਈ ਹੈ ਜੀ, ਕੀ ਕੁਝ ਪਤਾ ਲੱਗਿਆ? ਗੱਲ ਇਹ ਆ ਗੁਰਪ੍ਰੀਤ ਕਿ ਇਹ ਜਿਹੜੀ ਰੇਡ ਆ, ਇਹ ਰੇਡ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੱਲੀ ਰੇਡ ਨਹੀਂ, ਇਹ ਇੱਕ ਖੇਡ ਆ। ਹੁਣ ਉਹ ਖੇਡ ਕੀ ਹੈ ਤੁਹਾਨੂੰ ਮੈਂ ਅੰਤ ਦੇ ਵਿੱਚ ਦੱਸੂਗਾ। ਬਹਰਹਾਲ ਜੋ ਮੀਡੀਆ ਦੇ ਵਿੱਚ ਆ ਰਿਹਾ, ਰੇਡ ਲੰਬੀ ਬਹੁਤ ਚੱਲੀ ਸਰ, ਇੰਨਾ ਲੰਮਾ ਤੇ ਅੱਜ ਕੱਲ ਕ੍ਰਿਕਟ ਦਾ ਟੈਸਟ ਮੈਚ ਨਹੀਂ ਚੱਲਦਾ, ਉਹ ਹੀ 2-3 ਦਿਨ ਚ ਨਿਪਟ ਜਾਂਦਾ, 4 ਦਿਨ ਚੱਲੀ ਆ ਜੀ। ਤੇ ਹੁਣ ਇਹਦੇ ਵਿੱਚ ਜੋ ਨਜਾਇਜ਼ ਮਾਈਨਿੰਗ ਤੇ ਜਿਹੜਾ ਜ਼ਮੀਨੀ ਘੁਟਾਲਾ ਸੀਗਾ, ਇਹਦੇ ਤਹਿਤ 16 ਟਿਕਾਣਿਆਂ ਤੇ ਛਾਪੇਮਾਰੀ ਹੋਈ ਆ। ਤੇ ਇਸ ਰੇਡ ਦੇ ਵਿੱਚ ਈਡੀ ਨੇ 1,75 ਲੱਖ ਰੁਪਇਆ ਅਣਐਲਾਨਿਆ ਕੈਸ਼ ਜ਼ਬਤ ਕੀਤਾ ਹੈ। ਪੀਐਮਐਲਏ ਦੀ ਧਾਰਾ 17(1)(a) ਦੇ ਤਹਿਤ 91.34 ਲੱਖ ਰੁਪਏ ਤੋਂ ਜ਼ਿਆਦਾ ਦੀ ਬੈਂਕ ਬੈਲੈਂਸ ਵਾਲੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ। ਈਡੀ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਲਾਕੇ ਦੇ ਵਿੱਚ ਰਾਤ ਦੇ ਸਮੇਂ ਬਿਨਾਂ ਨੰਬਰ ਪਲੇਟਾਂ ਵਾਲੇ ਟਰੱਕ, ਟਿੱਪਰਾਂ ਤੇ
ਪੋਕਲੇਨ ਖੁਦਾਈ ਮਸ਼ੀਨਾਂ ਦੇ ਨਾਲ ਨਜਾਇਜ਼ ਮਾਇਨੇ ਕੀਤੀ ਜਾਂਦੀ ਸੀਗੀ। ਹੁਣ ਜੀ ਸਟੀਕ ਮੈਪਿੰਗ ਤੇ ਵਿਗਿਆਨਕ ਜਾਂਚ ਵਾਸਤੇ ਸਰਵੇ ਆਫ ਇੰਡੀਆ ਤੋਂ ਸਹਾਇਤਾ ਈਡੀ ਨੇ ਮੰਗ ਲਈ ਆ। ਈਡੀ ਦੇ ਅਧਿਕਾਰੀਆਂ ਦੇ ਮੁਤਾਬਕ ਜ਼ਬਤ ਕੀਤੇ ਗਏ ਇਤਰਾਜ਼ਯੋਗ ਦਸਤਾਵੇਜ਼ ਤੇ ਡਿਜੀਟਲ ਤੱਥਾਂ ਦੇ ਆਧਾਰ ਤੇ ਸਾਰੀਆਂ ਸ਼ੱਕੀ ਸ਼ਖਸੀਅਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ 'ਚ ਅੱਗੇ ਕੁਝ ਵੱਡਾ ਵਾਪਰ ਸਕਦਾ। ਗੁਰਪ੍ਰੀਤ ਖੇਡ ਕੀ ਹੈ ਮੈਂ ਤੁਹਾਨੂੰ ਸਾਫ਼ ਦੱਸ ਦੇਣਾ। ਪਹਿਲਾ ਰੌਲਾ ਕੀ ਆ ਇਹਨੂੰ ਸਮਝਿਓ। ਜਿਵੇਂ ਇਹ ਸਰਕਾਰ ਬਣੀ ਸੀ ਇਹਦੇ ਘੁਟਾਲਿਆਂ ਦਾ ਇਹਦੇ ਝਮੇਲਿਆਂ ਦਾ ਰੌਲਾ ਪੈਣਾ ਸਟਾਰਟ ਹੋ ਗਿਆ ਸੀ। ਜੀ ਇੱਕ ਰੌਲਾ ਪਿਆ ਸੀਗਾ ਕਟਾਰੂ ਚੱਕ ਦਾ। ਇਹਨਾਂ ਦਾ ਇੱਕ ਖਾਸ ਅਫਸਰ ਸੀ ਡੀਡੀਪੀਓ, ਉਹਨੂੰ ਜੀ ਚਾਰਜ ਦਿੱਤਾ ਗਿਆ ਸੀ ਨਾਲ ਏਡੀਸੀ ਦਾ। 27 ਫਰਵਰੀ 2023 ਨੂੰ ਉਹਨੇ 91 ਕਨਾਲਾ 91 ਕਿੱਲੇ ਤੇ ਕੁਝ ਕਨਾਲਾ ਸਰਕਾਰੀ ਜ਼ਮੀਨ ਨੂੰ ਗਲਤ ਤਰੀਕੇ ਨਾਲ ਇਧਰ ਉਧਰ ਕਰ ਦਿੱਤਾ। ਜੀ ਇਹ ਪੱਟੀਆਂ ਗੋਲ ਪਿੰਡ ਸੀ ਇੱਕ। ਅਗਲੇ ਦਿਨ ਉਹ ਰਿਟਾਇਰ ਹੋ ਜਾਂਦਾ ਹੈ। ਅਗਲੇ ਦਿਨ ਤੇ ਉਸ ਵੇਲੇ ਬੜਾ ਹੀ ਰੌਲਾ ਪਿਆ ਸੀਗਾ ਕਿ ਇਹ ਕੋਈ ਤਥਾ ਕਥਿਤ ਡੀਲ ਹੋਈ ਆ। ਉਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਪੜਤਾਲ ਕੀਤੀ। ਇਹਨਾਂ ਨੇ ਐਫਆਈਆਰ ਦਰਜ ਕੀਤੀ ਸੀ। ਚਲੋ ਓਪੋਜੀਸ਼ਨ ਨੇ ਮਾਮਲਾ ਚੁੱਕਿਆ। ਓਪੋਜੀਸ਼ਨ ਵੀ ਤੁਹਾਨੂੰ ਪਤਾ ਹੀ ਅੱਜ ਕੱਲ ਗਜਨੀ ਫਿਲਮ ਦੇ ਹੀਰੋ ਵਾਂਗੂ ਆ। ਇੱਕ ਮੁੱਦਾ ਚੁੱਕਦੀ ਆ, ਅਗਲੇ ਦਿਨ ਸੋਸ਼ਲ ਮੀਡੀਆ ਤੇ ਕੁਝ ਹੋਰ ਚੱਲ ਪੈਂਦਾ, ਉਹ ਉਹਦੇ ਮਗਰ ਦੌੜ ਪੈਂਦੀ ਆ, ਦੂਜਾ ਭੁੱਲ ਜਾਂਦੀ ਆ। ਜੀ तो इस वास्ते वो मामला उदो दबिया गया सी, पर ईडी की नज़र तो थोड़ी कोई बच के जाएगा, बच के ना जाएगा रे बाबा। हुण उन्होंने ये मामले दे विच माइनिंग नूं शो लिया। हुण जिहड़ी मैं गल तुहानूं एंड ते दस्सण जा रहा कि जी बई ये जिहड़ियां फाइलां फूलां सारियां बनदियां पईयां ने ना, ये हो रहा जुगाड़। जुगाड़ काहदा हो रहा कि जदों ऐन महीना 2 महीना समा रह गया, उस तो बाद होएगी सियासी बमबारी। ਉਹ ਬੰਬਾਰੀ ਜਿਹੜੀ ਆ ਹਿਲਾ ਕੇ ਰੱਖਦਾ ਹੈ ਕਿ ਬੰਗਾਲ ਦੇ ਵਿੱਚ ਜੋ ਹੈ ਅਕਸਰ ਸਾਡੇ ਪੰਜਾਬੀ ਨਾ ਇੱਕ ਵੱਖਰੀ ਪ੍ਰਜਾਤੀ ਮੈਂ ਦੇਖਣ ਨੂੰ ਮਿਲਦਾ, ਇਹ ਬੰਗਾਲ ਥੋੜੀ ਹੈ। ਤੇ ਜਦੋਂ ਤੁਹਾਡੇ ਹੱਥ ਕੰਟਰੋਲ ਹੀ ਨਹੀਂ ਰਹਿੰਦਾ, ਬਿਲਕੁਲ ਚੋਣ ਕਮਿਸ਼ਨ ਚੱਕ ਕੇ ਤੁਹਾਡਾ ਡੀਜੀਪੀ ਸਾਈਡ ਕਰ ਦਿੰਦਾ, ਚੋਣ ਕਮਿਸ਼ਨ ਚੱਕ ਕੇ ਤੁਹਾਡੇ ਡੀਸੀ ਬਦਲ ਦਿੰਦਾ ਹੈ, ਚੋਣ ਕਮਿਸ਼ਨ ਚੱਕ ਕੇ ਅਧਿਕਾਰੀ ਪੁਲਿਸ ਵਾਲੇ ਏਜੰਸੀਆਂ ਤੁਹਾਡੇ ਲੀਡਰਾਂ ਨੂੰ ਚੁੱਕ ਲੈਂਦੀਆਂ। ਬਿਲਕੁਲ ਬਣ ਗਿਆ ਬੰਗਾਲ। ਕੀ ਰੌਕਟ ਸਾਇੰਸ ਹੈ ਇਹਦੇ ਚ? कंट्रोल ही उन्होंने कोल चले जाना। सो इस करके ये सारिया चीज़ां उहदी तैयारी च आ कि बई एक कीतियां जाणगियां। तुसीं देखना जदों महीना 2 महीने बच जाएगा समा, मैं तुहानूं पहलां भी दस्सिया सीगा, अज तो 1.5-2 साल पहलां शायद दसना स्टार्ट करता सी कि एजेंसियां इनवॉल्व होणगियां, वो खेड शुरू आ। हुण तुहानूं मैं अगाऊ दस देना कि जदों महीना 2 महीने रह गए तो शायद आपां भी हैरान हो के इस वेले खबरां करिया करांगे, यार अज आ हो गया। ये किते ना किते मुੱਢ ਵੱਜਦਾ दिखाई दे रहा जी। इस तो अगे जेकर आपां गल करिए तो उधर वेरका अंदर फिर तो गड़बड़ी सामने आई है जी। ये उन्ना सही नहीं करते जिन्ना गलत करते ने काम। ते कहो हुण सिसोदीए नूं कि झटका दे 1 मिनट दे विच, आ वेरका वाला ते काम रुकदा ही नहीं पिया। जे आपां देखिए कैपेबिलिटी चेक जरा ते इहदा संबंध सिद्धा मुख मंत्री दफ्तर दे नाल है। ਆਪਾਂ ਅੱਗੇ ਵੇਖਿਆ ਨਾ, ਮਾਰਕ ਫੈਡ ਹੋਵੇ ਮਿਲਕ ਫੈਡ ਹੋਵੇ, ਕਿੰਨਾ ਸਿਆਪਾ ਪਿਆ, ਕਿੰਨੇ ਕਪਲੇ ਨਿਕਲ ਰਹੇ ਨੇ, 20 ਘੁਟਾਲਾ ਫਲਾਂ ਟਮਕਾ। ਇਹ ਹੁਣ ਦੁੱਧ ਵਾਲਾ ਮਾਮਲਾ ਤੁਸੀਂ ਵੇਖੋ, ਕਮਾਲ ਹੈ। ਨਾ ਸਿਰਫ ਪਹਿਲਾਂ ਕੈਮੀਕਲ ਯੁਕਤ ਦੁੱਧ ਫੜਿਆ ਗਿਆ, ਲੂਣ ਮਤਲਬ ਕਿ ਵਿੱਚ ਘੋਲਿਆ ਹੋਇਆ ਕੈਮੀਕਲ, ਤੇ ਫਿਰ ਬਾਅਦ ਦੇ ਵਿੱਚ ਚੈਕਿੰਗ ਦੇ ਦੌਰਾਨ ਇਹਨਾਂ ਦਾ ਇੱਕ ਟੈਂਕਰ ਜਿਹੜਾ ਹੈ ਉਹ ਇੱਕ 4 ਵੀਲਰ ਤੇ ਡਰਮ ਜਿਹੜਾ ਸੀ ਉਹ ਭਰ ਰਿਹਾ ਸੀ। ਫਿਰ ਉਸ ਤੋਂ ਬਾਅਦ ਭਜਾਇਆ ਵਹੀਕਲਾਂ ਨੂੰ। ਜਦੋਂ ਇਹਨਾਂ ਦੀ ਚੈਕਿੰਗ ਟੀਮ ਨੇ ਫੋਲੋ ਕੀਤਾ, ਗੁਰਪ੍ਰੀਤ ਕਮਾਲ ਦੀ ਗੱਲ ਹੈ ਕਿ ਡਰਮ ਡਿੱਗ ਪਿਆ ਦੁੱਧ ਦਾ ਇੱਕ ਜੀ। ਗਾਂ ਜਾ ਕੇ ਟੈਂਕਰ ਨੂੰ ਰੋਕਿਆ ਗਿਆ, ਹਿਸਾਬ ਲਾ ਲਓ। ਤੇ ਫਿਰ ਉਹ ਸੀਲ ਜਿਹੜੀ ਸੀਗੀ, ਨਿਕਾਸੀ ਵਾਲੀ ਸੀਲ ਹੁੰਦੀ ਆ, ਉਹ ਨਿਕਾਸੀ ਵਾਲੀ ਸੀਲ ਟੁੱਟੀ ਪਈ ਸੀ, ਹਿਸਾਬ ਲਾ ਲਓ ਜੀ। ਯਾਨੀ ਇਹਦਾ ਮਤਲਬ ਹੈ ਇੰਨੀ ਲੁੱਟ, ਇੰਨੀ ਖਸੁੱਟ, एक ऐसा सिस्टम है कि गल ही छड़ दो ना। इन्हां तो नकल रुकदी है ना असल रुकदी है। नकल मतलब कि नकल का कांड भी हो जाता है, असल कि जिहड़ी चीज असल है उहदे विच भी मिलावट हो जाती है। करिए की, जाइए किधर, रोईए किनू? कोई साईं खसम बचिया ही नहीं। सब खाई जाते हैं, सब खा के पी के पलसेटे मरी जाते हैं।
ਇਹ ਤਾਂ ਹੈਰਾਨਗੀ ਦੀ ਗੱਲ ਹੈ। ਸੋ ਫਿਰੋਜ਼ਪੁਰ ਵਾਲੀ ਸਾਈਡ ਇਹ ਵੇਰਕਾ ਦਾ ਜਿਹੜਾ ਮਾਮਲਾ ਹੈ ਉਹ ਉਜਾਗਰ ਹੋਇਆ ਹੈ ਜੀ। ਇਹ ਹੁਣ ਸਾਜ਼ਿਸ਼ ਹੈ ਜਾਂ ਵੱਡੀ ਖੇਡ ਆ, ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਜੀ, ਕੋਈ ਸਮਝ ਨਹੀਂ ਆ ਰਹੀ ਕਿ ਪਹਿਲਾਂ ਕੈਮੀਕਲ ਸਾਲਟ ਪੋਜ਼ਿਟਿਵ ਮਿਲਿਆ, ਇਸ ਤੋਂ ਬਾਅਦ 4000 ਲੀਟਰ ਦੁੱਧ ਨੂੰ ਤੁਰੰਤ ਨਸ਼ਟ ਕੀਤਾ ਗਿਆ। ਦੂਜਾ ਮਾਮਲਾ ਫੇਰ ਇਹ ਆਉਂਦਾ ਕਿ ਮਿਲਕਫੈਡ ਮੁੱਖ ਦਫ਼ਤਰ ਦੀ ਚੈਕਿੰਗ ਟੀਮ ਨੇ ਘੱਲਕੁਰ ਦੇ ਨੇੜੇ ਚੰਡੀਗੜ੍ਹ ਜਾ ਰਹੇ ਟੈਂਕਰ ਨੂੰ ਜਦੋਂ ਘੇਰਿਆ ਤਾਂ ਉਹਦੇ ਵਿੱਚ ਇਹ ਸਭ ਕੁਝ ਵੇਖਣ ਨੂੰ ਮਿਲਿਆ। ਕੀ ਕਰੋਗੇ ਤੁਸੀਂ? ਯਾਨੀ ਇਹ ਸਿਰਫ ਚੋਰੀ ਦੀ ਖੇਡ ਨਹੀਂ ਹੈ, ਇਹ ਤੇ ਜਾਨਾਂ ਦੇ ਨਾਲ ਖਿਲਵਾੜ ਵੀ ਹੋ ਰਿਹਾ ਗੁਰਪ੍ਰੀਤ। ਬਿਲਕੁਲ, ਇਹ ਸਿੱਧਾ ਇਸ ਸਿੱਧਾ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਫੌਜ ਨੇ ਸੈਂਪਲ ਫੇਲ ਕੀਤੇ ਹੋਏ ਆ ਮਿਲਕਫੈਡ ਦੇ। ਇਹ ਕੈਪੇਬਿਲਿਟੀ ਚੈੱਕ ਕਰਦੇ, ਕਿਹੜੀ ਕੈਪੇਬਿਲਿਟੀ ਚੈੱਕ ਕਰਦੇ ਆ? ਇਹ ਤੇ ਕੁੱਪਾਬਿਲਿਟੀ ਲਾਈ ਬੈਠੇ ਆ, ਇੱਥੇ ਕੁੱਪਿਆਂ ਦੇ ਨਾਲ ਚੱਲੀ ਜਾਂਦਾ ਮਾਲ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।